ਜਗੀਰ ਕੌਰ ਦਾ ਜਿਹੜਾ ਅੱਜ ਬਿਆਨ ਹੈ ਉਹ ਪੂਰਾ ਜਿਹੜਾ ਉਹ ਤਿੱਖੀ ਸੁਰ ਵਾਲਾ ਹੈ। ਉਹਨੇ ਇਹ ਕਿਹਾ The Government of India should immediately open the Shri Kartarpur Sahib corridor as it is associated with the sentiments of Sikh community. Letters have been written many times to Government of India in this regard and another letter will be written soon. फिर उन्हें ये कहा कि भी she also alleged that it seems that Union government had opened the corridor only to trick Sikh devotees. ਇਹਨਾਂ ਨੂੰ ਅਕਾਲੀਆਂ ਨੂੰ ਇਹ ਸਮਝ ਆ ਜਾਏ ਕਿ ਟ੍ਰਿਕੀ ਇਹ ਮੋਦੀ ਜਿਹੜਾ ਇਹ ਦਗੇਬਾਜ਼ ਹੈ ਔਰ ਇਹਨਾਂ ਨੇ ਕੋਈ ਜਿਹੜਾ ਸਟੈਂਡ ਲਿਆ ਹੁੰਦਾ ਜਾਂ ਹੁਣ ਵੀ ਇਹ ਘਟੀਆ ਵੋਟਿੰਗ ਦੀ ਪੋਲਿਟਿਕਸ ਕਰ ਰਹੇ ਨੇ। ਪਰ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਵੀ ਓਵਰਆਲ ਲੀਡਰਸ਼ਿਪ ਕਿੱਥੇ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਵੀ ਜਦੋਂ ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਗਏ ਭਾਰਤ, ਉਹਨਾਂ ਨੂੰ ਦਿੱਲੀ ਦੇ ਵਿੱਚ ਤਾਂ ਗਾਰਡ ਆਫ ਆਨਰ ਦਿੱਤਾ ਗਿਆ ਕਿਉਂਕਿ ਡਿਫੈਂਸ ਮਿਨਿਸਟਰ ਸੀ, ਰੈਕਗਨਾਈਜ਼ ਕੀਤਾ। ਈਵਨ ਮਨੋਹਰ ਲਾਲ ਖੱਟੜ ਹਰਿਆਣੇ ਦੇ ਚੀਫ ਮਿਨਿਸਟਰ ਨੇ 1-to-1 ਮੀਟਿੰਗ ਕੀਤੀ। ਲੇਕਿਨ ਅਮਰਿੰਦਰ ਨੇ ਬੀਜੇਪੀ ਦੇ ਕਹਿਣ ਤੇ ਉਹਨੇ ਬੜਾ ਐਕਸਪਲਿਸਿਟਲੀ ਕਿਹਾ ਕਿ ਬੀਜੇਪੀ ਦੇ ਕਹਿਣ ਤੇ ਉਹਨੂੰ ਇਨਸਲਟ ਕੀਤਾ, ਹਿਊਮਿਲੇਟ ਕੀਤਾ, ਨੈਗੇਟਿਵਿਟੀ ਕੀਤੀ। ਹੁਣ ਇਹ ਉਹ ਲੋਕ, ਇਹ ਅਮਰਿੰਦਰ ਜਿਹਦਾ ਪਿਓ ਜਿਹਨਾਂ ਦਾ ਖਾਨਦਾਨ ਟ੍ਰੇਟਰਸ ਦਾ ਖਾਨਦਾਨ, ਔਰ ਹੁਣ ਇੱਕ ਇਹ ਮੰਗ ਪੰਜਾਬ ਸਰਕਾਰ ਦੀ ਹੋਣੀ ਚਾਹੀਦੀ ਸੀ। ਸ਼੍ਰੋਮਣੀ ਕਮੇਟੀ ਤਾਂ ਸਿਰਫ ਜਥੇ ਭੇਜਣ ਤੱਕ ਉਹਦਾ ਰੋਲ ਹੈ। ਓਵਰਆਲ ਪੰਜਾਬ ਗਵਰਨਮੈਂਟ ਕੇ ਭਾਈ ਉਹ ਆਫੀਸ਼ੀਅਲ ਰਿਪਰੈਜ਼ੈਂਟੇਸ਼ਨ ਦਿੰਦੇ ਕਿ ਭਾਈ ਖੋਲੋ ਕਰਤਾਰਪੁਰ ਕੋਰੀਡੋਰ। ਇਹ ਕਰੋੜਾਂ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਜੁੜਿਆ। ਉਹਨਾਂ ਨੂੰ ਕਹਿ ਰਹੇ ਨੇ ਜੀ ਕਿ ਇੱਕ ਹੋਰ ਸਾਨੂੰ ਫੌਜੀ ਸਕੂਲ ਖੋਲ੍ਹ ਦਿਓ, ਗੁਰਦਾਸਪੁਰ ਤੇ ਇੱਕ ਬਠਿੰਡੇ ਵੀ, ਤੁਸੀਂ ਪੰਜਾਬ ਦੇ ਮੁੰਡੇ ਮਰਵਾਉਣੇ ਨੇ। ਬਾਕੀ ਸਾਰੇ ਪਾਸਿਓਂ ਧੱਕ ਕੇ ਤੁਹਾਨੂੰ ਉਹਨਾਂ ਨੇ ਬਾਹਰ ਕੀਤਾ ਹੋਇਆ। ਇਕਨੋਮਿਕਲੀ ਤੁਸੀਂ 19ਵੇਂ ਨੰਬਰ ਤੇ ਹੋ। ਕਿਸਾਨ ਤੁਹਾਡਾ 550 ਤੋਂ ਜ਼ਿਆਦਾ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ। ਉਧਰ ਕੋਈ ਕੰਨ ਧਰਨ ਨੂੰ ਤਿਆਰ ਨਹੀਂ। ਡਰਾਮੇਬਾਜ਼ੀਆਂ ਤੁਸੀਂ ਕਰ ਰਹੇ ਹੋ ਪੰਜਾਬ 'ਚ। ਉਸੇ ਤਰ੍ਹਾਂ ਡਰੱਗਸ ਔਰ ਦੂਸਰਾ ਔਰ ਲੁੱਟ ਪੂਰੀ ਮਚਾਈ ਹੋਈ ਹੈ। ਸੈਂਡ ਮਾਫੀਆ ਔਰ ਦੂਜਾ ਕਿੰਨੇ ਹਜ਼ਾਰ ਕਰੋੜ ਜਿਹੜੇ ਨੇ ਉਹ ਤੁਹਾਡੇ ਯਾਰ ਜਿਹੜੇ ਨੇ ਉਹ ਖਾ ਰਹੇ ਨੇ ਉਸ ਮਾਫੀਆ 'ਚ ਰਲੇ ਹੋਏ ਕਿ ਜੀ ਸਾਨੂੰ ਇਹ ਨੋ ਆਬਜੈਕਸ਼ਨ ਸਰਟੀਫਿਕੇਟ ਦਿਓ ਕਿਉਂਕਿ ਅਸੀਂ ਇੱਕ ਬੱਸ ਸਟੈਂਡ ਖੋਲ੍ਹਣਾ ਚਾਹੁੰਦੇ ਹਾਂ। ਇਹ ਹਾਲ ਬਣ ਗਿਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ SGPC ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੰਗ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਸਿੱਖ ਯਾਤਰੂਆਂ ਲਈ ਫੌਰਨ ਖੋਲ੍ਹਿਆ ਜਾਵੇ। ਉਹਨਾਂ ਕਿਹਾ ਕਿ ਦਗੇਬਾਜ਼ ਮੋਦੀ ਐਸਾ ਨਾ ਕਰਕੇ ਸਿੱਖਾਂ ਦੇ ਜਜ਼ਬਾਤਾਂ ਨਾਲ ਜਿਹੜਾ ਉਹ ਖੇਡ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਵੈਸੇ ਅਕਾਲੀਆਂ ਨੂੰ ਹੁਣ ਜਿਵੇਂ ਸਿੱਖ ਪੰਥ ਦੇ ਜਜ਼ਬਾਤਾਂ ਦੀ ਯਾਦ ਦਹਾਨੀ ਹੋ ਰਹੀ ਹੈ ਔਰ ਉਹਦੇ ਲਈ ਬਿਆਨਬਾਜ਼ੀਆਂ ਕਰ ਰਹੇ ਨੇ ਕਿਉਂਕਿ ਪਾਵਰ ਤੋਂ ਬਾਹਰ ਨੇ ਨਾ। ਪੰਜਾਬ 'ਚ ਪਾਵਰ ਹੈ। ਦਿੱਲੀ ਵਾਲਿਆਂ ਨੇ ਵੀ ਜਿਹੜਾ ਉਹ ਠੁੱਠ ਦਿਖਾਇਆ ਹੋਇਆ ਔਰ ਹੁਣ ਉਹਨਾਂ ਨੂੰ 1955 'ਚ ਪਹਿਲਾ ਅਟੈਕ ਦਰਬਾਰ ਸਾਹਿਬ ਦੇ ਉੱਤੇ ਵੀ ਯਾਦ ਆਇਆ। ਔਰ ਜਗੀਰ ਕੌਰ ਦਾ ਜਿਹੜਾ ਅੱਜ ਬਿਆਨ ਹੈ ਉਹ ਪੂਰਾ ਜਿਹੜਾ ਉਹ ਤਿੱਖੀ ਸੁਰ ਵਾਲਾ ਹੈ ਔਰ ਉਹਨੂੰ ਮੋਦੀ ਨੂੰ ਟ੍ਰਿਕੀ ਮੋਦੀ ਕਿਹਾ। ਉਹਨੇ ਕਿਹਾ ਵੀ ਇਹ ਕਰਤਾਰਪੁਰ ਕੋਰੀਡੋਰ ਖੋਲ੍ਹਣਾ ਹੈ ਤਾਂ ਐਵੇਂ ਸਿੱਖਾਂ ਦੇ ਜਜ਼ਬਾਤਾਂ ਨਾਲ ਟ੍ਰਿਕਸ। ਪਹਿਲਾਂ ਉਹਨਾਂ ਦੀ ਸਟੇਟਮੈਂਟ ਜਿਹੜੀ ਹੈ ਉਹ ਪੜ੍ਹਨਾ। ਉਹਨੇ ਇਹ ਕਿਹਾ The Government of India should immediately open the Shri Kartarpur Sahib corridor as it is associated with the sentiments of Sikh community. Letters have been written many times to Government of India in this regard and another letter will be written soon. ਕਿ ਜੀ ਖੋਲੋ, ਸਿੱਖਾਂ ਦੇ ਜਜ਼ਬਾਤਾਂ ਨਾਲ ਤਾਲੁਕ ਹੈ। ਅਸੀਂ ਚਿੱਠੀਆਂ ਲਿਖੀਆਂ ਨੇ, ਹੋਰ ਵੀ ਹੁਣ ਲਿਖਾਂਗੇ। ਫਿਰ ਉਹਨੇ ਇਹ ਕਿਹਾ ਕਿ ਵੀ she also alleged that it seems that Union government had opened the corridor only to trick Sikh devotees. ਇਹ ਟ੍ਰਿਕ ਕੌਮਿਆਂ 'ਚ ਹੈ, ਦਗਾਬਾਜ਼ੀ। ਇਹ ਜਿਹੜਾ ਖੋਲ੍ਹਣਾ ਹੀ ਕੀਤਾ ਸੀ ਇਹ ਦਗਾਬਾਜ਼ੀ ਕੀਤੀ ਸੀ। If the government had been serious in this regard, it would have taken the initiative to reopen the long closed corridor, she told reporters, adding that as religious and other public places have reopened, COVID-19 can't be used an excuse to keep the corridor closed. ਕਿ ਤੁਸੀਂ ਫਰਵਰੀ ਤੋਂ ਇਹਨੂੰ ਬੰਦ ਕੀਤਾ ਹੋਇਆ 2020 ਤੋਂ। ਸਾਰੇ ਕੁਝ ਆਮ ਵਾਂਗ ਹੈ। ਮੰਦਰ ਖੁੱਲੇ ਨੇ, ਧਾਮ ਖੁੱਲੇ ਨੇ, ਲੱਖਾਂ ਲੋਕ ਹੁਣ ਐਜ਼ ਏ ਟੂਰਿਸਟ ਮਨਾਲੀ, ਕੁੱਲੂ ਹਿਲ ਸਟੇਸ਼ਨ ਤੇ ਥਰੋਂਗ ਕਰ ਰਹੇ ਨੇ। ਕਰਤਾਰਪੁਰ ਕੋਰੀਡੋਰ ਜਿਹੜੀ 70 ਸਾਲਾਂ ਦੀ ਅਰਦਾਸ ਜਿਹਦੇ ਤੇ ਮਿਲੀਅਨਸ ਆਫ ਡਾਲਰਸ ਦੀ ਇਨਵੈਸਟਮੈਂਟ ਪਾਕਿਸਤਾਨ ਨੇ ਕੀਤੀ ਕਿ ਸਿੱਖਾਂ ਦੇ
जज्बात और गुरु नानक साहब के 550 साल प्रकाश पुरब के मौके पर खोले और इस ते क्यों नहीं। सो ज़ाहिर है जे इन्हों अकालियों ये समझ आ जाए कि ट्रिकी कि मोदी जिहड़ा दगेबाज है और इन्होंने कोई जिहड़ा स्टैंड लिया हुंदा जां हुण भी ये घटिया वोटिंग की पॉलिटिक्स कर रहे हैं, पर तुसी कुल मिला के देखो कि भी ओवरऑल लीडरशिप कित्थे है। हुण सिखां दा मामला जां करतारपुर कॉरीडोर ये पंजाब दे इंटरस्ट भी इहदे नाल जुड़े हुए ने और हुण पंजाब दा फाइनैंस मिनिस्टर मनप्रीत बादल वो राजनाथ सिंह नूं मिलण जांदा है दिल्ली च। हुण अजे तक ये बिल्कुल, और मैं पिछले दिनां च प्रगट सिंह जिहड़े हॉकी दे कैप्टन भी रहे, ओलंपिक्स भी लीड किया उन्होंने 2 टाइम्स, हुण वो MLA भी ने कांग्रेस दे ने, उन्हों का मैं एक इंटरव्यू देख रहा सी। उहदे च प्रगट सिंह ने कहा कि भी जदों कैनेडा के डिफेंस मिनिस्टर हरजीत सिंह सज्जन गए भारत, उन्होंने दिल्ली दे विच तां गार्ड ऑफ ऑनर दिता गया क्योंकि डिफेंस मिनिस्टर सी, रैकगनाइज किया। ईवन मनोहर लाल खट्टर हरियाणे के चीफ मिनिस्टर ने 1-to-1 मीटिंग की, लेकिन अमरिंदर ने बीजेपी के कहण ते उन्हें बड़ा एक्सप्लिसिटली कहा कि बीजेपी के कहण ते उन्होंने इंसल्ट किया, ह्यूमिलेट किया, नैगेटिविटी की। हुण ये वो लोग, ये अमरिंदर जिहदा प्यो जिन्हां दा खानदान ट्रेटर्स का खानदान, और हुण एक ये मंग पंजाब सरकार की होनी चाहिए सी। श्रोमणी कमेटी तो सिर्फ जथे भेजण तक उहदा रोल है, ओवरऑल पंजाब गवर्नमेंट के भाई वो ऑफिशियल रिप्रजेंटेशन देंदे कि भाई खोलो करतारपुर कॉरीडोर, ये करोड़ों सिखां दे जज्बातां दे नाल जुड़िया है। लेकिन इहदे उल्ट फाइनैंस मिनिस्टर मनप्रीत बादल राजनाथ सिंह नूं मिलदा है दिल्ली च जाके, और वो मंग की करदे, और हैडलाइन है मनप्रीत बादल मीट्स राजनाथ सिंह, सीक्स सैटिंग अप ऑफ 2 more सैनिक स्कूल्स इन पंजाब। और उन्होंने ये कह रहा है कि जी ये हुण वो नाल दी नाल खुद ट्वीट करता है, मैट यूनियन डिफेंस मिनिस्टर ऑनरेबल राजनाथ सिंह जी एंड सॉट 2 more सैनिक स्कूल्स इन पंजाब एट गुरदासपुर एंड बठिंडा। उन्होंने कह रहे हैं जी कि एक होर सानू फौजी स्कूल खोल दिओ गुरदासपुर तो एक बठिंडे भी, तुसीं पंजाब दे मुंडे मरवाने ने, बाकी सारे पासों धक्के तुहानूं उन्होंने बाहर किया होया। इकनॉमिकली तुसीं 19वें नंबर ते हो, किसान तुहाडा 550 तो ज़्यादा ਜਿਹੜੇ ਨੇ ਉਹ शहीद हो चुके ने, उधर कोई ਕੰਨ ਧਰਨ ਨੂੰ ਤਿਆਰ नहीं, ड्रामेबाजियां तुसी कर रहे हो पंजाब च। उस तरह ड्रग्स और दूसरा और लुट पूरी मचाई हुई है, सैंड माफिया और दूजा किन्ने हज़ार करोड़ ਜਿਹੜੇ ਨੇ ਉਹ ਤੁਹਾਡੇ यार ਜਿਹੜੇ ਨੇ ਉਹ खा रहे हैं उस माफिया च रले हुए। और उत्थे जाके वो कह रहा है कि जी ये नाल फिर उन्हें मंग की आलसो सॉट NOC फ्रॉम डिफेंस मिनिस्ट्री फॉर एस्टैबलिशिंग ए बस टर्मीनस एट बठिंडा, कि जी सानू ये नो ऑब्जैक्शन सर्टिफिकेट दिओ क्योंकि असी एक बस स्टैंड खोलना चाहते हैं। ये हाल बन गया। हुण जदों तुसी देखदे हो कि भी पौने 200 साल पहला जिहड़ी कौम दे ये प्राइड होए कि भाई असी राज भाग दे वारस, असी सॉवरन, अज उस हकूमत का उन्होंने कोई फिक्र नहीं है, कौम के जज्बातों का, गुरु ग्रंथ साहब के स्वरूपों की बेदबी हो रही है। एक सूरी जिहड़ा है वो किस किस्म के बकवास कर रहा, हालां सिंघां ने जाके घेरिया और पुलिस जिहड़ी है फिर उन्होंने जिहड़ा वो केस रजिस्टर करना पिया। पर मतलब पंजाब दे विच एक सिख पग वाला चीफ मिनिस्टर होए, हकूमत वो भी पूरी बीजेपी दे नाल, जे हुण हरजीत सिंह सज्जन जिहड़ा प्राइड कि भाई पंजाब चों एक फैमिली आई, बाप उहदे ने स्ट्रगल की, मुंडा मेहनत करके किस लैवल तक पहुंचे, रैकगनीशन है कि कैनेडा का डिफेंस मिनिस्टर जिहड़ा, और मैं एक पुरानी पिक्चर घूम रही सी कल कि भी वो एयरपोर्ट के उत्तों किसी थां तो गुजर रहा है तो एक पासे हरजीत सिंह सज्जन डिफेंस मिनिस्टर है तो मलेशिया का पुलिस चीफ सिख जिहड़ा यूनीफॉर्म च है, दोनों हथ मिला रहे हैं और वो शॉर्ट चार्ज फेरे एयरपोर्ट से दस्सण लई कि भाई इत्थे आके किवें उन्होंने अपनी थां बनाई है। पर हरजीत सिंह सज्जन नूं इंसल्ट किया अमरिंदर ने, उससे बीजेपी के कहण ते फिर जस्टिन ट्रूडो की जिहड़ी भारत फेरी सी खास तौर पर पंजाब की, उन्होंने किस किस्म जिहड़ा जलील किया, मुड़ के उहदे मूँहों को उस किस्म की गल नहीं निकली है कि वो किन्ने चाह नाल प्यार नाल। और दूसरा सो ये इस किस्म के बने हुए हैं। ये भी बीबी जगीर कौर की जिहड़ी है वो खाना पूर्ति है क्योंकि आउट ऑफ पावर ने
ਸਿੱਖਾਂ ਨੂੰ ਦੱਸਣਾ ਹੈ ਕਿ ਜੀ ਮੈਂ ਅੱਗੇ ਵੀ ਚਿੱਠੀ ਲਿਖੀ ਹੈ, ਇੱਕ ਹੋਰ ਤੁਸੀਂ ਜਾ ਕੇ ਬੈਠੋ ਧਰਨੇ ਤੇ, ਲੀਡ ਕਰੋ ਜਥੇ, ਮੋਰਚਾ ਲਾਓ ਕਿ ਭਾਈ ਖੋਲੋ ਇਹਨੂੰ ਕਰਤਾਰਪੁਰ ਕੋਰੀਡੋਰ। ਨਹੀਂ ਹੈ ਧੱਕੇ ਨਾਲ ਉਹਨੂੰ ਪੁੱਟ ਕੇ ਬਾਹਰੇ ਮਾਰੋ। ਕਿੰਨਿਆਂ ਨੂੰ ਹਜ਼ਾਰਾਂ ਲੱਖਾਂ ਸਿੱਖ ਪਹੁੰਚ ਜਾਣ ਤੇ ਕੀ ਕਰਨ, ਕਹਿਣ ਜੀ ਖੋਲੋ। ਨਹੀਂ ਹੈ ਦਿੱਲੀ ਦਾ ਬੰਦ ਕਰ ਲਓ, ਅਸੀਂ ਇੱਧਰ ਨੂੰ ਜਾਣਾ। ਬਿਲਕੁਲ। ਸੋ ਇਹ ਡਰਾਮੇਬਾਜ਼ੀਆਂ ਨੇ ਔਰ ਇਹ ਗੁਲਾਮ ਲੋਕਾਂ ਵਾਂਗ ਬਿਹੇਵ ਕਰ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।